पंजाब हैरीटेज दास्तान पंजाब हैरीटेज दास्तान ਨੂੰ ਲੈ ਕੇ ਮੈਂ ਪਹੁੰਚਿਆ ਕਟਾਸ ਰਾਜ ਦੇ ਵਿੱਚ ਮੈਂ ਸਤਗੁਰਾ ਟੈਂਪਲ ਦੇ ਉੱਤੇ ਪਹੁੰਚਿਆ ਹੋਇਆ ਹਾਂ। ਸਤਗੁਰਾ 5 ਪਾਂਡੂਆ ਭਰਾਵਾਂ ਨੇ ਜਿਹੜੇ 12 ਸਾਲ ਦਾ ਬਨਵਾਸ ਕੱਟਿਆ ਜਦੋਂ ਦ੍ਰੋਪਦੀ ਨੂੰ ਉਹ ਹਾਰ ਗਏ ਔਰ ਫਿਰ 12 ਸਾਲ ਦਾ ਬਨਵਾਸ ਜਦੋਂ ਮਿਲਿਆ ਸੀ ਤੇ ਇਹ ਉਹੀ ਜਗ੍ਹਾ ਹੈ ਜਿੱਥੇ ਉਹਨਾਂ ਨੇ ਬਨਵਾਸ ਕੱਟਿਆ ਔਰ ਬਨਵਾਸ ਦੇ ਦਰਮਿਆਨ ਹੀ ਇਹਨਾਂ ਨੇ ਇਹ 5 ਟੈਂਪਲਸ ਜਿਹੜੇ ਸਨ ਸਤਗੁਰਾ ਦੇ ਉਹ ਤਾਮੀਰ ਕੀਤੇ। 5 ਟੈਂਪਲ, ਸਭ ਤੋਂ ਵੱਡਾ ਭਾਈ, ਸਭ ਤੋਂ ਵੱਡਾ ਟੈਂਪਲ, ਉਸ ਤੋਂ ਛੋਟਾ ਭਾਈ, ਛੋਟਾ ਟੈਂਪਲ, ਉਸ ਤੋਂ ਛੋਟਾ ਭਾਈ, ਛੋਟਾ, ਇਸ ਤਰ੍ਹਾਂ ਕਰਕੇ 2 ਛੋਟੇ ਭਾਈ, 2 ਦਰਮਿਆਨੇ ਭਾਈ ਔਰ 1 ਵੱਡੇ ਭਾਈ ਨੇ ਮਿਲ ਕੇ ਕੁੱਲ ਬਣਾਏ 5 ਮੰਦਿਰ ਜਿਨ੍ਹਾਂ ਦਾ ਨਾਮ ਦਿੱਤਾ ਗਿਆ ਸਤਗੁਰਾ ਟੈਂਪਲ। ਸਤਗੁਰਾ ਟੈਂਪਲ ਜਿਹੜੇ ਨੇ ਇਹਨਾਂ ਦੇ ਮੁਤਲਕ ਕਿਹਾ ਜਾਂਦਾ ਸੀ ਕਿ ਇਹ ਗਜ਼ਨਵੀ ਨੇ ਟੋਟਲੀ ਇਹਨਾਂ ਡਿਸਟਰੋਏ ਕਰ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਤੁਹਾਡੇ ਸਾਹਮਣੇ ਮੈਂ ਓਰੀਜਨਲ ਸਟਰਕਚਰ ਉਹੀ ਹੈ, ਸਿਰਫ ਇਹਨੂੰ ਪ੍ਰਜ਼ਰਵ ਕੀਤਾ ਗਿਆ, ਸਿਰਫ ਰੈਨੋਵੇਟ ਕੀਤਾ ਗਿਆ। ਆਓ ਤੁਹਾਨੂੰ ਵੱਡੇ ਮੇਨ ਸਨ ਗੋਡ ਟੈਂਪਲ ਵਾਲੇ ਪਾਸੇ ਲੈ ਜਾਣਾ ਮੈਂ, ਜਿੱਥੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿਹੜਾ ਸਭ ਤੋਂ ਉੱਚਾ ਟੈਂਪਲ ਸੀ ਜਿਹਦੇ ਫੇਰੇ ਜਿਹੜੇ ਨੇ ਅੰਦਰ ਦੇ ਉਹ ਬਹੁਤ ਮੁਸ਼ਕਿਲ ਨੇ। ਆਮ ਆਦਮੀ ਜਿਹੜਾ ਹੈ, ਮੇਰੇ ਜੇ ਬੈਲਟ ਵਾਲਾ ਆਦਮੀ ਤੇ ਉਹਦੇ ਅੰਦਰ ਦਾਖਲ ਨਹੀਂ ਹੋ ਸਕਦਾ ਕਿਉਂਕਿ ਵੈਜੀਟੇਰੀਅਨ ਲੋਕ ਅਮੂਮਨ ਪਤਲੇ ਹੁੰਦੇ ਨੇ, ਉਹਨਾਂ ਦਾ ਅੰਦਰ ਜਾਣਾ ਆਸਾਨ ਹੈ ਔਰ 7 ਫੇਰੇ ਲੱਗ ਕੇ ਤਾਂ ਉੱਤੇ ਟੌਪ ਦੇ ਉੱਤੇ ਪਹੁੰਚਿਆ ਜਾਂਦਾ। ਆਓ ਤੇ ਫਿਰ ਤੁਹਾਨੂੰ ਮੇਨ ਟੈਂਪਲ ਤੇ ਲੈ ਜਾਓ ਜੀ। 5 ਪਾਂਡਵਾਸ ਦੇ ਮੁਤਲਕ ਮੈਂ ਜ਼ਿਕਰ ਕਰ ਰਿਹਾ ਸੀ ਕਿ 5 ਪਾਂਡਵਾਸ ਜਿਹੜੇ ਨੇ ਭਰਾ ਸਨ। ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਭਾਈ ਜਿਹੜਾ ਅਰਜੁਨ ਸੀ, ਉਹਦੇ ਨਾਮ ਤੋਂ ਇਹ ਬਣਿਆ ਸਭ ਤੋਂ ਵੱਡਾ ਜਿਹੜਾ ਮੰਦਿਰ ਹੈ, ਸਭ ਤੋਂ ਉੱਚਾ ਮੰਦਿਰ ਹੈ, ਜਿਹਨੂੰ ਕਿ ਸਨ ਗੋਡ ਦਾ ਮੰਦਿਰ ਵੀ ਕਿਹਾ ਜਾਂਦਾ ਸੀ। ਇਹਦੀ ਪੂਜਾ ਜਿਹੜੀ ਹੈ ਉੱਤੇ ਜਾ ਕੇ ਹੁੰਦੀ ਸੀ ਔਰ ਸਨ ਗੋਡ ਦੀ ਸੂਰਜ ਦੇਵਤਾ ਜਾਂ ਮਤਲਬ ਕਿ ਜਿਹੜੇ ਲੋਕ ਸੂਰਿਆ ਵੰਸ਼ੀ ਨੇ ਜਾਂ ਜੋ ਲੋਕ ਸੂਰਜ ਦੀ ਪੂਜਾ ਕਰਦੇ ਨੇ ਉਹ ਇਸ ਚੀਜ਼ ਦੇ ਬਾਰੇ 'ਚ ਬਿਹਤਰ ਦੱਸ ਸਕਣਗੇ ਕਿ ਵੀ ਅਰਜੁਨ ਨੇ ਸਨ ਗੋਡ ਦੇ ਨਾਮ ਦੇ ਉੱਤੇ ਇਹ ਟੈਂਪਲ ਤਾਮੀਰ ਕਰਵਾਇਆ ਸੀ। ਆਓ ਤੇ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਫਿਰ ਅੰਦਰ। 5 ਪਾਂਡਵਾਂ ਦੇ ਸਭ ਤੋਂ ਵੱਡੇ ਭਾਈ ਜਿਹੜਾ ਅਰਜੁਨ ਨੇ ਉਹਦਾ ਬਣਾਇਆ ਹੋਇਆ ਸਨ ਗੋਡ ਦਾ ਟੈਂਪਲ ਜਿਹੜਾ ਸਤਗੁਰਾ ਦਾ ਸਭ ਤੋਂ ਉੱਚਾ ਮੰਦਿਰ, ਜਿਹਦੀਆਂ ਕਿ 3 ਸਟੋਰੀਜ਼ ਨੇ, 3 ਮੰਜ਼ਿਲਾਂ ਉੱਤੇ ਹੈ ਔਰ ਇਹਦੇ ਫੇਰੇ ਜਿਹੜੇ ਨੇ ਕਾਫੀ ਮੁਸ਼ਕਿਲ ਔਰ ਤੰਗ ਹਨ ਔਰ ਅੰਦਰ ਉੱਤੇ ਤੱਕ ਬਿਲਕੁਲ ਟੌਪ ਤੇ ਜਾਣਾ ਥੋੜਾ ਜਿਹਾ ਮੁਸ਼ਕਿਲ ਹੈ। ਲਿਹਾਜ਼ਾ ਇਹੀ ਹੈ ਕਿ ਇਹ ਟੈਂਪਲ ਦਾ ਪਹਿਲਾ ਫਲੋਰ ਹੈ ਔਰ ਇੱਥੇ ਪਹਿਲੇ ਦੇਵਤਾ ਦੀ ਪੂਜਾ ਹੈ, ਫਿਰ ਦੂਸਰੇ ਫਲੋਰ ਤੇ ਦੂਸਰੇ ਦੇਵਤਾ ਦੀ ਪੂਜਾ ਹੈ ਔਰ ਤੀਸਰੇ ਦੇ ਉੱਤੇ ਜਾ ਕੇ ਚੜ੍ਹਦੇ ਸੂਰਜ ਦੀ ਔਰ ਲਹਿੰਦੇ ਸੂਰਜ ਦੀ ਜਿਹੜੀ ਸੀ ਉਹ ਪੂਜਾ ਕੀਤੀ ਜਾਂਦੀ ਸੀ। ਇੱਥੇ ਕੱਟਿਆ 5 ਪਾਂਡਵਾਸ ਨੇ ਆਪਣਾ ਬਨਵਾਸ। ਦ੍ਰੋਪਦੀ ਨੂੰ ਹਾਰਨ ਤੋਂ ਬਾਅਦ, ਚੌਸਰ ਦੀ ਖੇਡ ਖੇਡਣ ਤੋਂ ਬਾਅਦ, ਜਦੋਂ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਹੈ ਕਥਾ ਮਹਾਭਾਰਤਾ ਦੀ। ਮਹਾਭਾਰਤਾ ਦਾ ਯੁੱਧ ਫਿਰ ਉਹ 12 ਸਾਲ ਦੇ ਬਨਵਾਸ ਤੋਂ ਬਾਅਦ ਜਾ ਕੇ ਸ਼ੁਰੂ ਹੋ ਜਾਂਦਾ ਹੈ। ਮੇਰੇ ਨਾਲ ਨੇ ਮਿਰਜ਼ਾ ਬੇਗ ਸਾਹਿਬ ਔਰ ਅਸੀਂ ਅੱਜ ਕਟਾਸ ਰਾਜ ਦੇ ਉੱਤੇ ਪ੍ਰੋਗਰਾਮ ਕਰਨ ਵਾਸਤੇ ਆਏ ਹਾਂ। ਅਗਰ ਕੋਈ ਬੰਦਾ ਹਿੰਦੂਇਜ਼ਮ ਬਾਰੇ ਨੌਲੇਜ ਰੱਖਣਾ ਚਾਹੁੰਦਾ ਹੈ ਜਾਂ ਪੜ੍ਹਨਾ ਚਾਹੁੰਦਾ ਹੈ ਜਾਂ ਮਹਾਭਾਰਤਾ ਦੀ ਕਥਾ ਹੈ ਜਾਂ 5 ਪਾਂਡਵਾਸ ਹੈ ਜਾਂ ਇਸ ਤੋਂ ਇਲਾਵਾ ਕੋਈ ਵੀ ਹਿੰਦੂਇਜ਼ਮ ਦੇ ਬਾਰੇ 'ਚ ਮੇਨ ਜਿਹੜੀਆਂ ਗੱਲਾਂ ਨੇ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਜਾਂ ਹਿੰਦੂ ਮਿਥੋਲੋਜੀ ਜਿਹੜੀ ਉਹਨੂੰ ਸਮਝਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਟਾਸ ਰਾਜ ਇੱਕ ਵਾਰੀ ਆਉਣਾ ਪਏਗਾ ਔਰ ਫਿਰ ਹੀ ਜਾ ਕੇ ਤੁਸੀਂ ਇਸ ਚੀਜ਼ ਦੇ ਬਾਰੇ 'ਚ ਜਾਣ ਸਕਦੇ ਹੋ ਕਿ ਵੀ ਕਟਾਸ ਰਾਜ ਅਸਲ ਕੀ ਹੈ। ਕਟਾਸ ਰਾਜ ਦੇ ਅੰਦਰ ਜਾ ਬਜਾ ਫੈਲੇ ਹੋਏ ਮੰਦਿਰ, ਜਾ ਬਜਾ ਫੈਲੇ ਹੋਏ ਛੋਟੇ ਅਸਥਾਨ ਔਰ ਉਸ ਤੋਂ ਬਾਅਦ ਜਿਹੜੀਆਂ ਨੇ ਗੁਰਦੁਆਰਾ ਸਾਹਿਬ, ਸਤੂਪਾ ਔਰ ਇੱਥੇ ਦੀਆਂ ਬਣਾਈਆਂ ਹੋਈਆਂ ਖਾਲਸਾ ਰਾਜ ਦੀਆਂ ਚੌਕੀਆਂ ਔਰ ਅਲ ਬੈਰੂਨੀ ਦਾ ਰੇਡੀਅਸ ਜਿਹੜਾ ਜ਼ਮੀਨ ਦਾ ਕੱਢਿਆ ਉਹਨੇ ਕਤਰ ਮਾਪਿਆ ਸੀ, ਉਹ ਵੀ ਇਸੇ ਜਗ੍ਹਾ ਤੇ ਬੈਠ ਕੇ ਮਾਪਿਆ ਸੀ। ਇੱਥੋਂ ਤੁਸੀਂ ਅੰਦਾਜ਼ਾ ਕਰ ਲਵੋ ਕਿ ਕਟਾਸ ਰਾਜ ਦੀ ਕੀ ਅਹਿਮੀਅਤ ਹੈ ਦੁਨੀਆ ਦੇ ਵਿੱਚ ਔਰ ਆਖਰ ਸੈਂਟਰਲ ਏਸ਼ੀਆ ਦੇ ਵਿੱਚ ਆ ਕੇ ਜਾਂ ਜਨੂਬੀ ਏਸ਼ੀਆ ਦੇ ਵਿੱਚ ਆ ਕੇ ਸਿਰਫ ਔਰ ਸਿਰਫ ਇਸ ਜਗ੍ਹਾ ਨੂੰ ਹੀ ਕਿਉਂ ਚੁਣਿਆ। ਹੁਣ ਮੈਂ ਇਹਦੇ ਉੱਤੇ ਕਈ ਵਾਰੀ ਮੈਂ ਚਾਨਣੀਆਂ ਰਾਤਾਂ ਦੇ ਵਿੱਚ ਫਿਰਦਾ ਹੋਇਆ ਨਜ਼ਰ ਆਉਂਦਾ ਵਾਂ। ਮੈਨੂੰ ਖੁਦ ਨਹੀਂ ਪਤਾ ਚੱਲਦਾ ਕਿ ਆਖਰ ਇਹਦੇ ਵਿੱਚ ਕਿਹੜੀ ਉਹ ਛੁਪੀ ਹੋਈ ਦਾਸਤਾਨ ਹੈ ਜਿਹੜੀ ਕਿ ਅੱਜ ਪਾਕਿਸਤਾਨੀਆਂ ਨੂੰ ਜਾਂ ਸਾਡੇ ਐਸੇ ਲੋਕ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਨਹੀਂ ਦੇਖਿਆ ਇਹਦੀ ਸਟੋਰੀ ਦੇ ਮੁਤਲਕ ਜਿਹੜਾ ਬਹੁਤ ਘੱਟ ਪਤਾ ਹੋਵੇਗਾ। ਮੈਂ ਮਿਰਜ਼ਾ ਸਾਹਿਬ ਨੂੰ ਜ਼ਹਿਮਤ ਦਿੰਦਾ ਕਿ ਮਿਰਜ਼ਾ ਸਾਹਿਬ ਥੋੜ੍ਹੀ ਜਿਹੀ ਲੋਪ ਆਉਂਦਾ, ਚਲੋ ਤੁਸੀਂ 5 ਪਾਂਡਵਾਸ, ਦ੍ਰੋਪਦੀ ਔਰ ਚੌਸਰ ਦੇ ਖੇਡ ਕਿਵੇਂ ਹਾਰ ਹੋਈ, ਕਿਵੇਂ ਜਿੱਤ ਹੋਈ ਔਰ ਕਿਵੇਂ ਉੱਥੇ ਐਸੇ ਜਗ੍ਹਾ ਤੋਂ ਮਹਾਭਾਰਤ ਦਾ ਯੁੱਧ ਸ਼ੁਰੂ ਹੁੰਦਾ ਹੈ। महाभारत तो एक पूरी एक बहुत लंबी स्टोरी है और अगर उसकी पूरी उधर तक गल की जाए तो युधिष्ठिर और भीमसेन और वो सारा सिस्टम चलता है। ज़्यादा मुख्तसर शार्ट करके है कि जिस वेले कोरुआं ने, कोरू ब्रदर्स ने जिहड़े 100 भाई सन, उन्होंने राज ते कब्जा कर लिया तो पांडू भाई जिहड़े उन्होंने दूसरे यानी चचाजाद सन, पांडू भाई सन 5 ते उन्होंने जिहड़ा दुर्योधन सी जिहड़ा कोरुआं दा
ਵੱਡਾ ਸਾਰਿਆਂ ਨਾਲੋਂ ਭਾਈ ਸੀ, ਉਸਨੇ ਇਹਨਾਂ ਕੋਲੋਂ ਸਾਰੀ ਸਲਤਨਤ ਖੋਹ ਲਈ। ਇਹਨਾਂ ਨੂੰ ਸਲਤਨਤ ਚੋਂ ਕੱਢ ਦਿੱਤਾ ਤੇ ਉਹ ਜਿਹੜੇ ਪਾਂਡੂ ਭਾਈ ਨੇ ਉਹ ਫਿਰਦੇ ਉਹਨਾਂ ਦੀ ਮਾਂ ਵੀ ਨਾਲ ਸੀ, ਰਾਣੀ ਕੁੰਤੀ, ਔਰ ਮਤਲਬ ਹੈ ਪੂਰਾ ਇੱਕ ਲੰਬੀ ਬਹੁਤ ਸਾਰੇ ਕਿਰਦਾਰ ਹਨ ਮਹਾਭਾਰਤ ਦੇ ਵੈਸੇ ਤਾਂ ਦੇਖਿਆ ਜਾਏ ਤੇ ਉਹ ਫਿਰਦੇ ਜਿਹੜਾ ਨਾ ਉਹ ਇਸ ਇਲਾਕੇ ਵਿੱਚ ਕੋਈ ਸਥਾਨੇ ਨਮਕ ਜਿਸ ਨੂੰ ਕਿਹਾ ਜਾਂਦਾ ਹੈ ਖੀਵੜਾ ਸਾਡੇ ਕੋਲ ਸਾਲਟ ਟ੍ਰੇਨ ਦੇ ਵਿੱਚ ਆਏ ਔਰ ਇੱਥੇ ਆ ਕੇ ਨਾ ਦਰੋਪਦੀ ਜਾਂ ਪੰਜ ਚਾਰ ਰਿਆਸਤ ਸੀ ਔਰ ਉੱਥੇ ਦਰੋਪਦੀ ਦਾ ਸਵਿੰਬਰ ਰਚਾਇਆ ਜਾ ਰਿਹਾ। ਅੱਛਾ ਸਵਿੰਬਰ ਵਿੱਚ ਸੀ ਇੱਕ ਬਾਂਸ ਦੇ ਉੱਪਰ ਮਛਲੀ ਲੱਗੀ ਹੈ ਔਰ ਉਸਦੀ ਅੱਖ ਦੇ ਵਿੱਚ ਤੀਰ ਮਾਰਨਾ, ਥੱਲੇ ਤੇਲ ਦਾ ਕੜਾਹ ਪਿਆ। ਅਰਜੁਨ ਨੇ ਤੀਰ ਚਲਾਇਆ, ਉਸੇ ਦਾ ਉਹਦੀ ਅੱਖ ਲੱਗਾ ਔਰ ਉਹ ਜਨਾਬ ਕੜਾਹ ਦੇ ਵਿੱਚ ਟੈ ਪਈ ਔਰ ਉਸ ਤੋਂ ਜਨਾਬ ਉਹਨਾਂ ਨੇ ਦਰੋਪਦੀ ਨੂੰ ਜਿੱਤਿਆ। ਦੁਰਯੋਧਨ ਦੀ ਵੈਸੇ ਉਹਨਾਂ ਨਾਲ ਨਹੀਂ ਸੀ ਲੱਗਦੀ ਤਾਂ ਇਸ ਦਰੋਪਦੀ ਨੂੰ ਜਿੱਤਣੇ ਤੋਂ ਬਾਅਦ ਫਿਰ ਉਹਨਾਂ ਨੂੰ ਮਜ਼ੀਦ ਉਹਦੇ ਦਿਲ ਦੇ ਵਿੱਚ ਮਤਲਬ ਉਹ ਆਵਤ ਜਾਂ ਜੋ ਵੀ ਅਸਰ ਪੈਦਾ ਹੋਇਆ। ਦਰੋਪਦੀ ਦਾ ਬਾਪ ਸੀ, ਪੰਚਾਲ ਦਾ ਹੁਕਮਰਾਨ ਸੀ, ਉਹਨੇ ਗੱਲਬਾਤ ਕਰਕੇ ਤਾਂ ਕੋਰੂਆਂ ਕੋਲੋਂ ਕੁਝ ਰਿਆਸਤ ਦੇ ਹਿੱਸੇ ਪੰਚਾਲ ਇੱਥੋਂ ਥੋੜਾ ਜਿੰਨਾ ਅਗਰ ਤੁਸੀਂ ਜਿਹੜਾ ਨਾਰਥ ਵਾਲੇ ਪਾਸੇ ਅਗਰ ਜਾਂਦੇ ਹੋ ਤੇ ਆ ਜਾਂਦਾ ਹੈ ਪੌਣ ਸ਼ਹਿਰ, ਜਿਹੜਾ ਹੈ ਪੌਣ ਸ਼ਹਿਰ ਤੋਂ ਤੁਸੀਂ ਚਵਾ ਕਰਿਆਲਾ ਵਾਲੇ ਪਾਸੇ ਜਾਓ ਤੇ ਉੱਥੇ ਇੱਕ ਉੱਚਾ ਜਿਹਾ ਟਿੱਬਾ ਮੌਜੂਦ ਹੈ ਜਿਹਨੂੰ ਕਿ ਦੱਸਿਆ ਜਾਂਦਾ ਕਿ ਉੱਥੇ ਮਹਿਲ ਉਸਾਰਿਆ ਗਿਆ ਸੀ ਦ੍ਰੋਪਦੀ ਦਾ। 5 ਪਾਂਡਵਾਸ ਜਿਹੜੇ ਨੇ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਸੀ, ਦ੍ਰੋਪਦੀ ਦਾ ਮਹਿਲ ਜਿਹਨੂੰ ਕਿਹਾ ਜਾਂਦਾ ਹੈ ਔਰ ਉੱਥੇ ਹੀ ਇਹ ਸਾਰਾ ਕਾਰਸਤਾਨੀ ਜਿਹੜੀ ਹੈ ਇੱਥੋਂ 25 ਕਿਲੋਮੀਟਰ ਜਾਂ 20 ਕਿਲੋਮੀਟਰ ਦਾ ਫਾਸਲਾ ਟੋਟਲ। ਔਰ ਮੈਂ ਸੁਣ ਕੇ ਇਸ ਗੱਲ ਨੂੰ ਬੜਾ ਹੈਰਾਨ ਆ ਕਿ ਸਾਨੂੰ ਅੱਜ ਤੱਕ ਇਸ ਗੱਲ ਦਾ ਨਹੀਂ ਸੀ ਪਤਾ ਕਿ ਮਹਾਭਾਰਤ ਦਾ ਐਡਾ ਵੱਡਾ ਯੁੱਧ ਜਿਹੜਾ ਜਿਹਨੂੰ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਚੈਨਲਸ ਨੇ, ਮੇਰਾ ਖਿਆਲ ਹੈ ਕਿ ਸਾਲ ਤੱਕ ਉਹ ਦਿਖਾਉਂਦੇ ਰਹੇ ਨੇ ਤੇ ਉਹਦੀ ਐਪੀਸੋਡ ਖਤਮ ਨਹੀਂ ਸੀ ਹੁੰਦੀਆਂ। ਔਰ ਇਹ ਇਲਾਕਾ ਅਗਰ ਦੇਖਿਆ ਜਾਏ ਪਾਕਿਸਤਾਨ ਦੇ ਮੈਪ ਦੇ ਉੱਤੇ ਤੇ ਬਿਲਕੁਲ ਛੋਟਾ ਜਿਹਾ ਇਲਾਕਾ ਜਿਹਾ, ਬੁਨਿਆਦ ਜਿਹੜੀ ਹੈ ਸਾਰੀ ਹਿੰਦੂਇਜ਼ਮ ਦੀ। ਮੁਲਤਾਨ ਦੇਖੋ, ਹੋਲੀ, ਦੀਵਾਲੀ ਦੇ ਸਾਰੇ ਔਰ ਸ਼ਿਵਰਾਤਰੀ ਜਿਹੜੀ ਹੈ ਉਹ ਇੱਥੋਂ ਸ਼ੁਰੂ ਹੋਈ ਔਰ ਇੱਥੇ ਪਿਛਲੇ ਸਾਲ 20 ਲੋਕ ਆਏ ਸ਼ਿਵਰਾਤਰੀ ਮਨਾਉਣ ਵਾਸਤੇ ਵੀ। ਗੱਲ ਚੱਲ ਰਹੀ ਸੀ ਦ੍ਰੋਪਦੀ ਦੇ ਬਾਪ ਨੇ ਫਿਰ ਕੋਰੂਆਂ ਕੋਲੋਂ ਪਾਂਡੂਆਂ ਨੂੰ ਕੁਝ ਥੋੜਾ ਜਿਹਾ ਲਾ ਕੇ ਕੁਝ ਹਿੱਸਾ, ਕੁਝ ਕਹਿੰਦੇ ਦੀ ਸਲਤਨਤ ਜਾਂ ਕੁਝ ਲੈ ਦਿੱਤੇ। ਅੱਛਾ ਦੁਰਯੋਧਨ ਦੇ ਦਿਲ ਵਿੱਚ ਚੁੰਕੇ ਉਹ ਪੂਰੀ ਇੱਕ ਸਕੀਮ ਚੱਲ ਰਹੀ ਸੀ, ਉਹਨੇ ਜਨਾਬ ਉਹਨਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਜ਼ਿਕਰ ਕੀਤਾ, ਉਹਨੇ ਜਨਾਬ ਇਹਨਾਂ ਨੂੰ ਕਿਹਾ ਕਿ ਆ ਜੋ ਚੌਸਰ ਖੇਡ। ਉਹ ਚੌਸਰ ਦਾ ਬੜਾ ਮਾਹਿਰ ਖਿਲਾੜੀ ਸੀ। ਵੈਸੇ ਬਾਅਦ ਉਹਦੇ ਚ ਅਗਰ ਮਹਾਭਾਰਤ ਦੇਖੀਏ ਤਾਂ ਉਹਨਾਂ ਦਾ ਇੱਕ ਮਾਮਾ ਸੀ ਦੁਰਯੋਧਨ ਦਾ, ਉਹ ਜੀ ਬੁਨਿਆਦੀ ਤੌਰ ਤੇ ਉਹ ਚੌਸਰ ਦਾ ਖਿਲਾੜੀ ਸੀ। ਮਗਰ ਮੁਕਾਬਲਾ ਇਹਨਾਂ ਦੋਵਾਂ ਦਰਮਿਆਨ ਸੀ ਅਰਜੁਨ ਔਰ ਦੁਰਯੋਧਨ ਦੇ ਔਰ 5-7 ਸੱਟਣੇ ਵਾਲਾ, ਚੌਸਰ ਸੱਟਣੇ ਵਾਲਾ ਉਹਨਾਂ ਦਾ ਮਾਮਾ ਸੀ। ਅੱਛਾ ਉਹਨੇ ਜਨਾਬ ਪਾਸੇ ਸੱਟਣੇ ਸ਼ੁਰੂ ਕੀਤੇ ਤਾਂ ਅਰਜੁਨ ਜਿਹੜਾ ਆਸਤਾ ਪਹਿਲਾਂ ਆਪਣੇ ਜੋ ਵੀ ਜ਼ੇਵਰਾਤ ਹੈ ਉਹ ਹਾਰ ਗਿਆ, ਫਿਰ ਆਪਣੀ ਸਲਤਨਤ ਦੀ ਫਿਰ ਪੂਰੀ ਹਾਰ ਗਿਆ, ਫਿਰ ਈਵਨ ਇੱਥੇ ਤੱਕ ਪਹੁੰਚੀ ਨੌਬਤ ਕਿ ਆਪਣੇ ਆਪ ਨੂੰ, ਆਪਣੇ ਪੰਜਾਂ ਭਾਈਆਂ ਨੂੰ ਵੀ ਹਾਰ ਗਿਆ ਔਰ ਦ੍ਰੋਪਦੀ ਨੂੰ ਵੀ ਹਾਰ ਗਿਆ। ਐਂਡ ਦੇ ਉੱਤੇ ਆ ਕੇ ਦ੍ਰੋਪਦੀ ਨੂੰ ਹਾਰਿਆ ਸੀ। ਚੌਸਰ ਦੇ ਮੁਤਲਕ ਦੱਸਦਾ ਜਾਵਾਂ ਕਿ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਮੌਜੂਦ ਹਾਂ ਇੱਥੋਂ ਥੋੜੇ ਹੀ ਫਾਸਲੇ ਦੇ ਉੱਤੇ ਟਿੱਲਾ ਜੋਗੀਆਂ, ਕੋਈ ਜ਼ਿਆਦਾ ਨਹੀਂ ਹੈ, 35 ਤੋਂ 40 ਕਿਲੋਮੀਟਰ ਦਾ ਫਾਸਲਾ ਹੈ। ਚੌਸਰ ਦੀ ਖੇਡ ਜਿਹੜੀ ਅੱਜ ਵੀ ਖੇਡੀ ਜਾਂਦੀ ਹੈ। ਮੈਂ ਆਪਣੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਚਕਵਾਲ ਦੀ ਧਰਤੀ ਜਿਹੜੀ ਹੈ ਖਾਲੀ ਅਗਰ ਦਿਫਾਈ ਪੁਆਇੰਟ ਆਫ ਵਿਊ ਨਾਲ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ। ਇਸ ਤੋਂ ਇਲਾਵਾ ਅਗਰ ਹਿਸਟਰੀ ਆਫ ਪਾਕਿਸਤਾਨ ਨੂੰ, ਹਿਸਟਰੀ ਆਫ ਸਬ ਕੰਟੀਨੈਂਟ ਨੂੰ, ਹਿਸਟਰੀ ਆਫ ਜਿਹੜੀ ਜਨੂਬੀ ਏਸ਼ੀਆ ਹੈ, ਸਾਊਥ ਏਸ਼ੀਆ ਦੀ ਜਿਹੜੀ ਹੈ ਹਿਸਟਰੀ ਦੇਖੀ ਜਾਏ ਤਾਂ ਮੈਂ ਕਹਿੰਦਾ ਹਾਂ ਕਿ ਇਸ ਤੋਂ ਰਿਚ ਹਿਸਟਰੀ ਜਿਹੜੀ ਹੈ ਉਹ ਕਿਸੇ ਜਗ੍ਹਾ ਨਹੀਂ ਹੈ। ਮਹਾਭਾਰਤ ਦੀ ਔਰ ਦ੍ਰੋਪਦੀ ਤੇ ਉਹ ਸਾੜੀ ਲਾਣੇ ਦੀ ਕੋਸ਼ਿਸ਼ ਕਰਦੇ ਨੇ, ਉਹ ਸਾਰਾ ਉਹ ਸਿਸਟਮ ਚੱਲਦਾ ਔਰ ਉਹ ਸਾੜੀ ਲਾ ਕੇ ਉਹ ਦਰਬਾਰ ਪੂਰਾ ਭਰਨ ਜਾਂਦਾ ਔਰ ਉਹ ਸਾੜੀ ਲਾਣੇ ਨਾਕਾਮ ਰਹਿੰਦੇ ਨੇ, ਯਾਨੀ ਭਗਵਾਨ ਨੇ ਉਹਦੀ ਰੱਖਿਆ ਕੀਤੀ। ਅੱਛਾ ਹੁਣ ਇਹ ਤਾਂ ਕੰਮ ਨਾ ਹੋ ਸਕਿਆ ਤੇ ਦੁਰਯੋਧਨ ਨੇ ਫਿਰ ਇਹਨਾਂ ਨੂੰ ਪਾਂਡਵ ਭਾਈਆਂ ਨੂੰ, ਪੰਜੇ ਭਾਈਆਂ ਨੂੰ ਸਜ਼ਾ ਦਿੱਤੀ ਜਿਹੜੀ ਚੌਸਰ ਵਿੱਚ ਹਾਰੇ ਸਨ, ਗੁਲਾਮ ਜੇ ਬਣ ਗਏ ਕਿ ਤੁਹਾਨੂੰ 12 ਸਾਲ ਦੀ ਜਲਾਵਤਨੀ ਜਾਂ ਬਨਵਾਸ ਜਿਹੜਾ ਉਹ ਇਖਤਿਆਰ ਕਰਨਾ ਪਵੇਗਾ। ਅੱਛਾ ਉਸ 12 ਸਾਲ ਦੇ ਵਿੱਚ ਉਹਨੇ ਇੱਕ ਸ਼ਰਤ ਰੱਖੀ ਸੀ, ਉਹਨੇ ਕਿਹਾ ਸੀ ਕਿ ਜੇ 12 ਸਾਲ ਦੇ ਵਿੱਚ ਮੈਂ ਤੁਹਾਨੂੰ ਤਲਾਸ਼ ਕਰ ਲਿਆ ਕਰਾਂ ਤਾਂ ਤੁਹਾਡੀ ਜਿਤਨੀ ਮੁੱਦਤ ਹੋਏਗੀ ਉਹਦੇ ਵਿੱਚ ਮਜ਼ੀਦ ਇਜ਼ਾਫਾ ਹੋ ਜਾਏਗਾ। ਅੱਛਾ ਹੁਣ ਤਮਾਮ ਜ਼ਿਆਦਾ ਜਿਹੜੇ ਮੋਰਖੀਨ ਹਨ ਜਿਨ੍ਹਾਂ ਦੇ ਵਿੱਚ ਜਨਰਲ ਕਿੰਗਡਮ ਆਰਕੀਓਲੋਜੀ ਸਰਵੇ ਰਿਪੋर्ट है उसकी और इसी तरह खलासा तवारीख सुजान राय दी है और इस तरह कुछ होर बुक्स तारीख दी वो सारे इस गल का मुतफिक ने कि वो 12 साल का बनवास का जोड़ा अरसा है
ਉਹ ਪਾਂਡੂ ਭਾਈਆਂ ਲਈ ਇਸ ਜਗ੍ਹਾ ਕਟਾਸ ਦੇ ਵਿੱਚ ਜੀ ਇਹ ਅਰਜੁਨ ਦਾ ਵਸਾਰਿਆ ਹੋਇਆ ਜਿਹੜਾ ਵੱਡਾ ਜਿਹੜਾ ਮੰਦਿਰ ਹੈ, ਇਸ ਚੀਜ਼ ਦੀ ਗਵਾਹੀ ਹੈ ਕਿ ਇੱਥੇ ਜਿਹੜਾ ਬਨਵਾਸ ਜਿਹੜਾ ਕੱਟਿਆ ਗਿਆ, ਬਨਵਾਸ ਦੇ ਦੌਰਾਨ ਉਹਨਾਂ ਨੇ ਆਪਣੀ ਇਬਾਦਤ ਦੀ ਜਗ੍ਹਾ, ਗਿਆਨ ਵਾਸਤੇ ਜਿਹੜੀ ਜਗ੍ਹਾ ਬਣਾਈ ਸੀ, ਸਨ ਗੋਡ ਟੈਂਪਲਸ ਬਣਾਏ ਸਨ ਜਾਂ ਦੂਸਰੇ ਟੈਂਪਲਸ ਬਣਾਏ ਸਨ, ਉਹ ਇਹੀ ਨੇ, ਇਹ ਜਗ੍ਹਾ ਹੈ। ਇਹ ਸਾਰੀ ਸਟੋਰੀ ਸੁਣਾਉਣ ਦਾ ਮਕਸਦ ਹੈ ਸੀ ਵੀ ਕਟਾਸ ਰਾਜ ਦੀ ਜਿਹੜੀ ਅਹਿਮੀਅਤ ਹੈ ਜਾਂ ਕਟਾਸ ਰਾਜ ਦੇ ਮੁਤਲਕ ਜਿਹੜੀ ਹੈ ਇਨਫੋਰਮੇਸ਼ਨ ਪੰਜਾਬ ਹੈਰੀਟੇਜ ਦਾਸਤਾਨ ਦਾ ਕਿਵੇਂ ਹਿੱਸਾ ਹੈ, ਉਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬ ਹੈਰੀਟੇਜ ਦਾਸਤਾਨ ਉਸ ਵੇਲੇ ਤੱਕ ਅਧੂਰੀ ਹੈ ਜਦੋਂ ਤੱਕ ਕਿ ਕਟਾਸ ਰਾਜ, ਪੰਜ ਪਾਂਡਵਾਸ ਔਰ ਦ੍ਰੋਪਦੀ ਦੀ ਕਹਾਣੀ ਔਰ ਮਹਾਭਾਰਤਾ ਦੇ ਵਿੱਚ ਸ਼ਾਮਿਲ ਨਹੀਂ ਹੁੰਦੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਦਾਸਤਾਨ। ਮੇਰੇ ਨਾਲ ਨੇ ਮਿਰਜ਼ਾ ਬੇਗ ਸਾਹਿਬ।